ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮੈਨੂੰ ਗੁਰਸਰੇਗਾ ਜੀ। ਮੈਨੂੰ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਅੱਜ ਦਿਨ ਬੁੱਧਵਾਰ ਮਾਫ ਕਰਨਾ ਵੀਰਵਾਰ 23 ਨਵੰਬਰ 2023 8 ਮੱਘਰ ਨਾਨਕ ਸ਼ਾਹੀ ਸੰਮਤ 555 ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 3 ਦਹਾਕਿਆਂ ਤੋਂ ਵੱਧ ਸਮੇਂ ਤੋਂ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਨੇ, ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੋਰਨੀ ਟਰਕੀਅਨਾਂ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਪਰਮਜੀਤ ਕੌਰੰਗੀ ਵੈਕਾਬਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ GN ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਟਾ ਨੀਲਾ ਦੀ ਨੀਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ MK ਮਾਰਕੀਟ ਕਸ਼ਮੀਰ ਸਿੰਘ ਸੈਕਰਾਮੈਂਟੋ ਤੋਂ, ਜੱਸੀ ਗਿੱਲ, ਭੁਪਿੰਦਰ ਸਿੰਘ, ਨਿਰਮਲ ਸਿੰਘ, ਸੰਧੂ ਫੈਮਿਲੀ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰਿਆਂ ਦਾ ਹੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਮਿੰਟੂ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਸੁਲਤਾਨਪੁਰ ਲੋਧੀ ਤੋਂ। ਸੁਲਤਾਨਪੁਰ ਲੋਧੀ ਦੇ ਵਿੱਚ ਪੁਲਿਸ ਅਤੇ ਨਿਹੰਗਾ ਸਿੰਘਾਂ ਦੇ ਦਰਮਿਆਨ ਫਾਇਰਿੰਗ ਹੋਈ ਹੈ ਜੀ ਤੇ ਇੱਕ ਜਣੇ ਦੀ ਮੌਤ ਵੀ ਹੋ ਗਈ ਹੈ ਜੀ। ਬਿਲਕੁਲ, ਇੱਕ ਪੁਲਿਸ ਕਰਮਚਾਰੀ ਦੀ ਮੌਤ ਹੋ ਗਈ ਆ ਜੀ, ਜਿਹਦੇ ਵਿੱਚ ਸਰਕਾਰ ਨੇ ਮੁਆਵਜ਼ਾ ਵੀ ਦਿੱਤਾ ਹੈ। ਜਿਹੜਾ ਐਲਾਨਿਆ ਹੋਇਆ ਮੁਆਵਜ਼ਾ ਹੈ 1 ਕਰੋੜ ਰੁਪਏ ਦਾ। ਕੁਝ ਹੋਰ ਵੀ ਲਾਭ ਦਿੱਤੇ ਜਾਣਗੇ। ਦੇਖੋ, ਪਿਛਲੇ ਕੁਝ ਦਿਨਾਂ ਤੋਂ ਇੱਥੇ ਸਥਿਤੀ ਜਿਹੜੀ ਆ ਉਹ ਤਣਾਅ ਵਾਲੀ ਸੀਗੀ, ਕਿਉਂਕਿ ਨਿਹੰਗ ਸਿੰਘਾਂ ਦੀਆਂ 2 ਜਥੇਬੰਦੀਆਂ ਇੱਕ ਗੁਰੂ ਘਰ ਦੀ ਸੇਵਾ ਸੰਭਾਲ ਨੂੰ ਲੈ ਕੇ ਆਮੋ ਸਾਹਮਣੇ ਸਨ। ਜੋ ਬਾਬਾ ਬਲਵੀਰ ਸਿੰਘ ਦਾ ਧੜਾ ਹੈ ਉੱਡਾ ਬੈਠੋਂ, ਉਹਨਾਂ ਦੇ ਜਿਹੜੇ ਇੱਥੇ ਸੇਵਾਦਾਰ ਬੈਠੇ ਸੀਗੇ, ਤਾਂ ਉਹਨਾਂ ਨੂੰ ਹੁਣ ਜਿਹੜੀ ਸਰਕਾਰ ਆ ਇਹ ਤੇ ਕਹਿੰਦੀ ਆ, ਇਹਨਾਂ ਦੇ ਇੱਕ ਨੁਮਾਇੰਦੇ ਨੇ ਦਾਅਵਾ ਕੀਤਾ ਕਿ ਉਹਨਾਂ ਨੂੰ ਬੰਦੀ ਬਣਾ ਕੇ ਰੱਖਿਆ ਹੋਇਆ, ਮਤਲਬ ਕਿ ਉਹਨਾਂ ਨੂੰ ਉੱਥੇ ਬੰਨ ਲਿਆ ਗਿਆ। ਉਸ ਤੋਂ ਬਾਅਦ ਇਹ ਆ ਕੇ ਧੜਾ ਜਿਹੜਾ ਉੱਥੇ ਬੈਠ ਜਾਂਦਾ ਹੈ, ਯਾਨੀ ਸਾਰਾ ਪ੍ਰਬੰਧ ਆਪਣੇ ਹੱਥਾਂ 'ਚ ਲੈ ਲੈਂਦਾ ਹੈ। ਗੁਰਪੁਰਬ ਤੋਂ ਪਹਿਲਾਂ ਦੀ ਗੱਲ ਹੈ ਜੰਮੀ। ਅੱਜ ਜਿੱਦਾਂ ਤੁਸੀਂ ਵੀਰਵਾਰ ਆਖਿਆ ਹੀ ਆ, ਇੰਡੀਆ 'ਚ ਵੀ ਅੱਜ ਵੀਰਵਾਰ ਦੀ ਰਾਤ ਆ। ਇਹ ਗੱਲ ਜਿਹੜੀ ਆ 100 ਮੰਗਲਵਾਰ ਦੀ ਆ। ਤਾਂ ਫਿਰ ਉਸ ਤੋਂ ਬਾਅਦ ਪ੍ਰਸ਼ਾਸਨ ਜਿਹੜਾ ਉਹ ਗੱਲ ਕਰਦਾ ਲਗਾਤਾਰ। ਗੱਲਬਾਤ ਜਦੋਂ ਅਸਫਲ ਹੋ ਜਾਂਦੀ ਆ ਤਾਂ ਅੱਜ ਸਵੇਰੇ ਤੜਕੇ 4, 4:30 ਦੇ ਆਸ-ਪਾਸ ਪੁਲਿਸ ਦਾਖਲ ਹੁੰਦੀ ਹੈ। ਜਦੋਂ ਪੁਲਿਸ ਦਾਖਲ ਹੁੰਦੀ ਹੈ ਤਾਂ ਉਦੋਂ ਫਾਇਰਿੰਗ ਕੀਤੀ ਜਾਂਦੀ ਹੈ। ਹੁਣ ਦੇਖੋ, ਰਾਤ ਦਾ ਹਨੇਰਾ ਸੀਗਾ। ਆਂਢ ਗੁਆਂਢ ਵਾਲੇ ਵੀ ਕਹਿੰਦੇ ਆ ਕਿ ਗੋਲੀ 2 ਪਾਸਿਓਂ ਚੱਲੀ ਹੈ ਤੇ 1.5 ਘੰਟਾ ਚੱਲਦੀ ਰਹੀ ਹੈ। ਨਿਹੰਗ ਸਿੰਘ ਉਹੀ ਅਮਨ ਸਿੰਘ ਜਿਹੜਾ ਦਿੱਲੀ ਮੋਰਚੇ 'ਚ ਬੜਾ ਚਰਚਿਤ ਹੋਇਆ ਸੀ, ਸੰਸਾਰ ਨੂੰ ਕਲੀਅਰ ਕਰ ਦਿਆਂਗੇ, ਜਿਨ੍ਹਾਂ ਦਾ ਇੱਕ ਬੜਾ ਤਕੀਆ ਕਲਾਮ ਫੇਮਸ ਹੋਇਆ ਸੀਗਾ। ਉਹ ਅੱਜ ਡਿਬੇਟ ਦੇ ਵਿੱਚ ਵੀ ਆਏ ਆ। ਉਹ ਜਨਾਬ ਦਾਅਵਾ ਕਰ ਰਹੇ ਨੇ ਕਿ ਅਸਲ ਦੇ ਵਿੱਚ ਪੁਲਿਸ ਦੇ ਨਾਲ ਸਾਡੀ ਜਿਹੜੀ ਦੂਜੀ ਜਥੇਬੰਦੀ ਟਕਰਾ ਲਈ, ਉਹਨਾਂ ਦੇ ਵੀ ਬੰਦੇ ਸੀਗੇ। ਸਾਨੂੰ ਕੀ ਪਤਾ ਵੀ ਗੋਲੀ ਕਿੱਧਰੋਂ ਚੱਲੀ ਹੈ। ਇਹਨਾਂ ਨੇ ਤੇ ਸਾਨੂੰ ਆ ਕੇ ਤੇ ਸਿੱਧਾ ਹੱਲਾ ਬੋਲ ਕੇ ਦਬਾਉਣਾ ਸ਼ੁਰੂ ਕਰ ਦਿੱਤਾ ਸੀ, ਤੇ ਫਿਰ ਉਹ ਚੜ ਕੇ ਇਹਨੂੰ ਹੁਣ ਕੀ ਕਰਦੇ। ਤੇ ਪੁਲਿਸ ਵਾਲੇ ਕਹਿੰਦੇ ਆ ਕਿ ਜਦੋਂ ਅਸੀਂ ਗਏ ਆ ਗੋਲੀ ਸਾਡੇ ਤੇ ਚੱਲੀ ਆ, ਗੋਲੀ ਇਹਨਾਂ ਨੇ ਚਲਾਈ। ਇਹ ਕਹਿੰਦੇ ਜੀ ਕਿ ਨਾਲ ਇਹਨਾਂ ਦੇ ਉਹ ਵੀ ਬੰਦੇ ਸੀਗੇ, ਹੋ ਸਕਦਾ ਉਹਨਾਂ ਦੀ ਗੋਲੀ ਵੱਜ ਗਈ ਹੈ। ਸਾਡੇ ਤਾਂ ਸਗੋਂ ਆਪਦੇ ਜ਼ਖਮੀ ਹੋਏ ਤੇ ਕੁਛ ਲਾਪਤਾ ਨੇ। ਯਾਨੀ ਇੱਕ ਦੂਜੇ ਤੇ ਦੋਸ਼ ਲਾਏ ਜਾ ਰਹੇ। ਹੁਣ ਤੱਕ 4-5 ਪੁਲਿਸ ਕਰਮਚਾਰੀ ਜਿਹੜੇ ਆ ਹੋਰ ਵੀ ਜ਼ਖਮੀ ਹੋਏ ਨੇ। ਇਧਰੋਂ ਨਿਹੰਗ ਸਿੰਘ ਜਥੇਬੰਦੀ ਚੋਂ ਕਿੰਨੇ ਜ਼ਖਮੀ ਹੋਏ ਆ ਕਿੰਨੇ ਨਹੀਂ, ਇਹਦੀ ਕੋਈ ਪੱਕੀ ਪੁਸ਼ਟੀ ਨਹੀਂ। ਉਦਾਂ 1-2 ਨਿਹੰਗ ਸਿੰਘ ਮੈਂ ਫੱਟੜ ਵਿਜ਼ੂਅਲ 'ਚ ਜ਼ਰੂਰ ਵੇਖਿਆ। ਫਿਰ ਇਹ ਦੇਖੋ, ਜਦੋਂ ਇਹ ਸਵੇਰੇ ਖਬਰ ਆ ਗਈ ਤਾਂ ਲੋਕ ਜਿਹੜੇ ਆ ਦਿਲ ਫੜ ਕੇ ਬਹਿ ਗਏ ਕਿ ਇਹ ਕੀ ਹੋ ਗਿਆ ਗੁਰਪੁਰਬ ਤੋਂ ਪਹਿਲਾਂ। ਬਾਅਦ ਦੇ ਵਿੱਚ ਚੰਗੀ ਗੱਲ ਇਹ ਹੋਈ ਕਿ ਦੁਪਹਿਰ ਵੇਲੇ ਸਹਿਮਤੀ ਬਣ ਗਈ ਤੇ ਜਿਹੜਾ ਗੁਰੂ ਘਰ ਸੀਗਾ ਜੋ ਬਿਲਕੁਲ ਬੇਰ ਸਾਹਿਬ ਦੇ ਨਜ਼ਦੀਕ ਹੈ ਅਕਾਲ ਬੁੰਗਾ, ਉਸਨੂੰ ਇਹਨਾਂ ਨੇ ਯਾਨੀ ਨਿਹੰਗ ਸਿੰਘਾਂ ਨੇ ਛੱਡਣ ਦਾ ਐਲਾਨ ਕਰ ਦਿੱਤਾ ਤੇ ਇਹ ਸਹਿਮਤੀ ਬਣ ਗਈ। ਉਸ ਤੋਂ ਬਾਅਦ ਪੁਲਿਸ ਨੇ ਕਿਹਾ ਕਿ ਜੋ ਬੰਦਾ ਮਰਿਆ ਸਾਡਾ ਉਹਦੀ ਕਾਰਵਾਈ ਹੋਏਗੀ ਤੇ ਗੁਰੂ ਘਰ ਦੇ ਪ੍ਰਬੰਧ ਵਾਸਤੇ ਰਿਸੀਵਰ ਨਿਯੁਕਤ ਕੀਤਾ ਜਾਵੇ। ਸਹਿਮਤੀ ਬਣ ਗਈ।
ਹੁਣ ਮਸਲਾ ਤੇ ਇਹੋ ਆ ਨਾ ਕਿ ਜੇ ਸਹਿਮਤੀ ਹੋਣ ਵਾਲੀ ਬਣਾਈ ਜਾ ਸਕਦੀ ਤੇ ਪਹਿਲਾਂ ਕਿਉਂ ਨਹੀਂ ਬਣੀ? ਇਹ ਦੋਨਾਂ ਧਿਰਾਂ ਦੀ ਸਵਾਲ ਆ। ਤੇ ਇਹਨਾਂ ਦੇ ਬੰਦੇ ਅੱਗੇ ਵੀ ਮਰੇ 2020 ਦੇ ਵਿੱਚ ਵੀ ਇੱਕ ਬੰਦਾ ਇੱਥੇ ਮਰਿਆ। ਉਦੋਂ ਵੀ ਜਿਹੜੇ ਹੈਗੇ ਆ ਬਾਬਾ ਮਾਨ ਸਿੰਘ ਹੋਰੀ ਜਿਨ੍ਹਾਂ ਨੇ ਆ ਕੇ ਇੱਥੇ ਹੁਣ ਡੇਰਾ ਜਮਾ ਲਿਆ, ਇਹਨਾਂ ਦੇ ਉੱਤੇ ਇੱਕ ਕਤਲ ਕੇਸ ਦਰਜ ਹੋਇਆ 2020 ਦੇ ਵਿੱਚ। ਇਸ ਤੋਂ ਇਲਾਵਾ ਜੇ ਤੁਸੀਂ ਪਿੱਛੇ ਚਲੇ ਜਾਓਗੇ ਤੇ 2006-7 ਦੇ ਕਰੀਬ ਪਟਿਆਲੇ ਦੇ ਵਿੱਚ ਉਦੋਂ ਬਹੁਤ ਵੱਡੀ ਝੜਪ ਹੋਈ ਸੀ ਜਿਹਦੇ ਵਿੱਚ 4 ਨਿਹੰਗ ਸਿੰਘ ਕਤਲ ਹੋ ਗਏ ਸਨ, ਜਿਹਦੇ ਵਿੱਚ ਬਾਬਾ ਬਲਵੀਰ ਸਿੰਘ ਦਾ ਪਿਤਾ ਤੇ ਭਰਾ ਵੀ ਸ਼ਾਮਲ ਸੀਗੇ। ਤੋ ਇਹ ਬਹੁਤ ਲੰਬੇ ਸਮੇਂ ਤੋਂ ਇਹਨਾਂ ਦਾ ਜਿਹੜਾ ਹੈ ਉਹ ਆਪਸ ਦੇ ਵਿੱਚ ਜੋ ਗੁਰੂ ਘਰਾਂ ਦੇ ਪ੍ਰਬੰਧ ਆ ਉਹਨਾਂ ਦੀ ਸਾਂਭ ਸੰਭਾਲ ਲਈ ਇੱਕ ਬਹੁਤ ਤਕੜਾ ਖੂਨੀ ਟਾਕਰਾ ਚੱਲਦਾ ਪਿਆ। ਤੇ ਕਦੇ ਵੀ ਜਥੇਬੰਦੀਆਂ ਨੇ ਜਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਐਸਜੀਪੀਸੀ ਨੇ ਕਦੇ ਵਿੱਚ ਪੈ ਕੇ ਇਹਨਾਂ ਦਾ ਨਿਬੇੜਨ ਦਾ ਯਤਨ ਨਹੀਂ ਕੀਤਾ। ਬਾਕੀ ਜੋ ਹੋਇਆ ਠੀਕ ਹੈ, ਪੰਜਾਬ ਪੁਲਿਸ ਦੀ ਕਾਰਵਾਈ ਤੇ ਵੀ ਸਵਾਲ ਖੜੇ ਕੀਤੇ ਜਾ ਸਕਦੇ ਆ, ਬਹੁਤ ਸਾਰੇ ਸਵਾਲ ਹੋਣਗੇ। ਪਰ ਜਿਸ ਤਰ੍ਹਾਂ ਇਹਨਾਂ ਨੇ ਆ ਕੇ ਜੋ ਕੀਤਾ ਇੱਕ ਦੂਜੇ ਦੇ ਵਿਰੁੱਧ, ਉਹ ਵੀ ਕੋਈ ਵੱਡੀ ਕੋਈ ਸਲਾਉਣ ਵਾਲੀ ਗੱਲ ਨਹੀਂ ਹੈਗੀ। ਗੁਰਪੁਰਬ ਤੋਂ ਐਨ ਪਹਿਲਾਂ ਦੇਖੋ ਉੱਥੇ ਸੁਲਤਾਨਪੁਰ ਲੋਧੀ ਵਰਗੇ ਮੁਕੱਦਸ ਥਾਂ ਤੇ ਇਸ ਤਰ੍ਹਾਂ ਗੋਲੀ ਚੱਲ ਜਾਣੀ, ਮਾਹੌਲ ਦਹਿਸ਼ਤ ਜ਼ਦਾ ਹੋ ਜਾਣਾ, ਇਹ ਕੋਈ ਠੀਕ ਨਹੀਂ ਹੈਗਾ, ਕੋਈ ਕੰਮ ਠੀਕ ਨਹੀਂ ਹੈ ਜੀ। ਤੇ ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ ਗੱਲ ਕਰੀਏ ਯੂਏਪੀਏ ਦੀ। ਪੰਜਾਬ ਪੁਲਿਸ ਦੇ ਲਈ ਕਹਿੰਦੇ ਨਮੋਸ਼ੀ ਬਣਿਆ ਯੂਏਪੀਏ। ਦੇਖੋ ਯੂਏਪੀਏ ਦਾ ਮਸਲਾ ਕੀ ਹੈ, ਇਹ ਸੁਖਪਾਲ ਸਿੰਘ ਖਹਿਰਾ ਨੇ ਇਹਦਾ ਨਾਮ ਵੱਖਰਾ ਹੀ ਕੱਢਿਆ ਹੋਇਆ ਯੂਆਪਾ। ਉਸ ਤੋਂ ਬਾਅਦ ਬਹੁਤ ਸਾਰੇ ਪੰਜਾਬੀ ਲੀਡਰ ਯੂਆਪਾ ਹੀ ਕਹਿਣ ਲੱਗ ਪਏ, ਪੱਤਰਕਾਰ ਵੀ ਉਹਨਾਂ ਨੇ ਬੋਲਣ ਲਾ ਦਿੱਤੇ ਯੂਆਪਾ। ਇਹ ਯੂਏਪੀਏ ਆ। ਯੂਏਪੀਏ ਦਾ ਇਹ ਜਿਹੜਾ ਮਸਲਾ ਹੈ ਨਾ, ਉਹ ਮਸਲਾ ਇਸ ਤਰ੍ਹਾਂ ਦਾ ਹੈ ਕਿ ਪਿਛਲੇ ਦਿਨੀ ਸੁਣਵਾਈ ਹੋਈ ਹੈ ਤਾਂ ਹਾਈ ਕੋਰਟ ਦੇ ਵਿੱਚ, ਤੇ ਹਾਈ ਕੋਰਟ ਨੇ ਕਾਫੀ ਝਾੜਾਂ ਫਟਕਾਰਾਂ ਜਿਹੜੀਆਂ ਉਹ ਪੰਜਾਬ ਪੁਲਿਸ ਨੂੰ ਪਾਈਆਂ। ਲੁਧਿਆਣੇ ਦੇ ਪ੍ਰਦੀਪ ਸਿੰਘ ਤੇ ਕੁਝ ਹੋਰ ਸੀਗੇ, ਉਹਨਾਂ ਤੇ 307 ਦਾ ਮੁਕੱਦਮਾ ਜਿਹੜਾ ਦਰਜ ਹੋਇਆ ਸੀਗਾ। ਮੁਕੱਦਮੇ ਦੇ ਵਿੱਚ ਇਹਨਾਂ ਨੇ ਯੂਏਪੀਏ ਜੋੜ ਦਿੱਤੇ। ਉਹ ਹਾਈ ਕੋਰਟ ਦਾ ਚੈਲੰਜ ਕਰਕੇ ਤਾਂ ਹਾਈ ਕੋਰਟ ਨੇ ਕਿਹਾ ਕਿ ਅਸੀਂ ਯੂਏਪੀਏ ਦੀ ਆੜ ਦੇ ਵਿੱਚ ਨਾਗਰਿਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਦਾ ਤੁਹਾਨੂੰ ਮੌਕਾ ਨਹੀਂ ਦੇ ਸਕਦੇ, ਅਸੀਂ ਇਹਦੀ ਖੁੱਲ੍ਹ ਨਹੀਂ ਦੇ ਸਕਦੇ। ਇਹ ਆਪਣੇ ਆਪ ਦੇ ਵਿੱਚ ਬੜੀ ਤਲਖ ਟਿੱਪਣੀ ਹੈ। ਸੋ ਦੂਜੀ ਗੱਲ ਇਹ ਹੈ ਕਿ ਯੂਏਪੀਏ ਦੇ ਮਾਮਲੇ ਦੇ ਵਿੱਚ ਬੀਤੇ ਦਿਨੇ ਜੰਮੂ ਐਂਡ ਕਸ਼ਮੀਰ ਤੇ ਲਦਾਖ ਹਾਈ ਕੋਰਟ ਨੇ ਵੀ ਇੱਕ ਫੈਸਲਾ ਦਿੱਤਾ ਹੈ। ਉਹਦੇ ਵਿੱਚ ਵੀ ਜਾ ਕੇ ਬਹੁਤ ਇੱਕ ਜਰਨਲਿਸਟ ਦੇ ਖਿਲਾਫ ਬਹੁਤ ਜਾ ਕੇ ਠੋਸ ਦਲੀਲਾਂ ਦਿੱਤੀਆਂ ਸਨ ਭਾਰਤ ਸਰਕਾਰ ਨੇ। ਤਾਂ ਉੱਥੇ ਵੀ ਹਾਈ ਕੋਰਟ ਨੇ ਕਿਹਾ ਕਿ ਦੇਖੋ ਯੂਏਪੀਏ ਹੈ ਜਿਹੜਾ, ਇਹ ਜਿਸ ਤਰ੍ਹਾਂ ਤੁਸੀਂ ਦੱਸਦੇ ਹੋ ਕਿ ਜੇ ਮੰਨ ਲਓ ਦੇਸ਼ ਦੀ ਜੋ ਪ੍ਰਭੂ ਸੱਤਾ ਹੈ ਜਾਂ ਦੇਸ਼ ਦੀ ਅਖੰਡਤਾ ਹੈ, ਉਹਦੇ ਲਈ ਕੋਈ ਖਤਰਾ ਹੈ, ਤਾਂ ਤੁਸੀਂ ਇੱਕ ਸਿਰਫ ਆਰਟੀਕਲ ਦੇ ਆਧਾਰ ਤੇ ਯੂਏਪੀਏ ਲਾ ਦਿਓ ਕਿ ਦੇਸ਼ ਦੀ ਜਿਹੜੀ ਹੈ ਇਹ ਵੀ ਇੱਕ ਪ੍ਰਾਪਰਟੀ ਹੈ ਜੀ, ਅਵਿਕ ਪ੍ਰਾਪਰਟੀ ਹੈ, ਇਹਨੂੰ ਇਹਦੇ ਨਾਲ ਨੁਕਸਾਨ ਪਹੁੰਚਦਾ। ਤਾਂ ਉਹਨਾਂ ਆਖਿਆ ਕਿ ਮਾਫ ਕਰਨਾ, ਕੱਲ ਨੂੰ ਤੇ ਕੋਈ ਕ੍ਰਿਟਿਕ ਬੋਲ ਹੀ ਨਹੀਂ ਸਕੇਗਾ, ਤੁਸੀਂ ਤੇ ਜੋੜ ਦੋਗੇ, ਤੁਸੀਂ ਤੇ ਦੇਸ਼ ਦੀ ਡਿਗਨਿਟੀ ਦੇ ਨਾਲ ਜੋੜ ਦੋਗੇ ਨਾ ਜੀ। ਸੋ ਇਸ ਕਰਕੇ ਉਸ ਜਰਨਲਿਸਟ ਨੂੰ ਲਾਭ ਮਿਲਿਆ। ਤਾਂ ਇਧਰੋਂ ਪੰਜਾਬ ਦੇ ਵਿੱਚ ਵੀ ਕਹ ਲਓ ਕਿ ਇਸੇ ਤਰ੍ਹਾਂ ਦਾ ਮਾਮਲਾ ਸੀਗਾ, ਯੂਏਪੀਏ ਨਾਲ ਜੁੜਿਆ ਤਾਂ ਕਾਫੀ ਝਾੜਾਂ ਜਿਹੜੀਆਂ ਪਾਈਆਂ ਗਈਆਂ। ਇੱਥੋਂ ਤੱਕ ਕਿਹਾ ਗਿਆ ਕਿ ਕੀ ਪੰਜਾਬ ਪੁਲਿਸ ਦੇ ਜਿਹੜੇ ਇਹ ਹੈਗੇ ਨੇ ਕੰਮ ਕਰਨ ਵਾਲੇ ਜੋ ਲਿਖੀ ਪੱਤਰੀ ਕਰਦੇ ਆ, ਇਹ ਟ੍ਰੇਨਡ ਨੇ ਕਿ ਅਨਪੜ੍ਹ ਨੇ ਕਿ ਉਹਨਾਂ ਨੂੰ ਪਤਾ ਨਹੀਂ ਹੈ। ਸੋ ਜਾ ਕੇ ਤੇ ਪੁਲਿਸ ਨੇ ਕਿਹਾ ਨਹੀਂ ਜੀ ਨਹੀਂ, ਉਹ ਨਾ ਥੋੜਾ ਜਿਹਾ ਕਾਨੂੰਨੀ ਪਰਿਭਾਸ਼ਾ ਦਾ ਭੁਲੇਖਾ ਪੈ ਗਿਆ, ਕਿਸੇ ਦੀ ਜ਼ਿੰਦਗੀ ਤੁਸੀਂ ਖਰਾਬ ਕਰਦੇ ਨਹੀਂ ਸੀ, ਤਬਾਹ ਕਰਦੇ ਨਹੀਂ ਸੀ, ਕਹਿੰਦੇ ਜੀ ਕਾਨੂੰਨੀ ਪਰਿਭਾਸ਼ਾ ਦਾ ਫਰਕ ਪੈ ਗਿਆ ਥੋੜਾ ਜਿਹਾ। ਜੇ ਕੋਈ ਹਾਈ ਕੋਰਟ ਨਾ ਜਾਣ ਜੋਗਾ ਹੋਵੇ ਤੇ ਗਰੀਬ ਮਰ ਜੂਗਾ ਨਾ, ਫਿਰ ਸੜ ਜੂਗਾ ਜੇਲ੍ਹ 'ਚ ਜੀ। ਤੇ ਸਿੱਖ ਜੱਜਾਂ ਦੀ ਨਿਯੁਕਤੀ ਮਾਮਲੇ ਦੇ ਸੰਬੰਧੀ ਸੁਖਬੀਰ ਬਾਦਲ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਹੈ ਜੀ। ਹਾਂਜੀ ਦੇਖੋ, ਇਹਨਾਂ ਨੇ ਪੱਤਰ ਲਿਖ ਦਿੱਤਾ। ਕੱਲ ਵੀ ਇਹਨਾਂ ਨੇ ਗੱਲ ਜਿਹੜੀ ਆ ਉਹ ਚੱਕੀ ਸੀਗੀ। ਇਸ ਤੋਂ ਪਹਿਲਾਂ ਵੀ ਇੱਕ ਮੁਕਤਸਰ ਸਾਹਿਬ ਦੇ ਨਾਲ ਜੁੜਿਆ ਇੱਕ ਵਕੀਲ ਸੀਗਾ, ਜਦੋਂ ਉਸਨੇ ਪ੍ਰਮੋਟ ਹੋਣਾ ਸੀਗਾ ਜੱਜ, ਤਾਂ ਉਦੋਂ ਉਹਦੀ ਨਿਯੁਕਤੀ ਚੱਲ ਰਹੀ ਸੀ। ਉਸ ਵੇਲੇ ਵੀ ਅਕਾਲੀ ਦਲ ਬਾਦਲ ਨੇ ਕਾਫੀ ਇਹ ਮਾਮਲਾ ਚੁੱਕਿਆ ਸੀ, ਪਰ ਬਾਅਦ ਦੇ ਵਿੱਚ ਜਦੋਂ ਦੂਸਰੀ ਵਾਰ ਉਹਨਾਂ ਦਾ ਨਾਮ ਭੇਜਿਆ ਗਿਆ ਤਾਂ ਜਗ੍ਹਾ ਮਿਲ ਗਈ ਸੀ। ਹੁਣ ਗੱਲ ਇਹ ਆ ਕਿ ਹਾਲੇ ਤੱਕ ਸਪਸ਼ਟ ਨਹੀਂ ਹੋਇਆ। ਅੱਜ ਵੀ ਦੇਖੋ ਇੱਥੇ ਪਨੌਤੀ ਤੇ ਕੰਮ ਚੱਲਦਾ ਪਿਆ। ਰਾਹੁਲ ਗਾਂਧੀ ਨੂੰ ਨੋਟਿਸ ਹੋ ਗਿਆ ਚੋਣ ਕਮਿਸ਼ਨ ਵੱਲੋਂ। ਉਧਰੋਂ ਬੀਬੀ ਮਮਤਾ ਬੈਨਰਜੀ ਕਹਿੰਦੀ ਕਿ ਜੇ ਕੋਲਕਾਤਾ ਦੇ ਵਿੱਚ ਹੁੰਦਾ ਮੈਚ ਤੇ ਇੰਡੀਆ ਨੇ ਜਿੱਤ ਜਾਣਾ ਸੀ।
ਉੱਥੇ ਪਾਪੀ ਪਹੁੰਚ ਗਏ ਤੇ ਆ ਸਾਰਾ ਕੁਝ ਹੋ ਗਿਆ। ਬੀਬੀ ਕਿਹੜਾ ਬੋਲਣ ਲੱਗਿਆ ਤਾਂ ਪਿਛਾਂ ਤੇ ਮਤਲਬ ਇਹ ਸਾਰਾ ਕੁਝ ਚੱਲ ਰਿਹਾ ਤੇ ਮਨਜਿੰਦਰ ਸਿੰਘ ਸਿਰਸਾ ਨੇ ਫੌਰੀ ਤੌਰ ਤੇ ਜਵਾਬ ਦਿੱਤਾ ਸੀਗਾ ਰਾਹੁਲ ਗਾਂਧੀ ਨੂੰ, ਫੌਰੀ ਤੌਰ ਤੇ ਜਵਾਬ ਦਿੱਤਾ ਮਮਤਾ ਬੈਨਰਜੀ ਨੂੰ। ਪਰ ਕਮਾਲ ਦੀ ਗੱਲ ਹੈ ਕਿ ਮਨਜਿੰਦਰ ਸਿੰਘ ਸਿਰਸਾ ਵਰਗਾ ਬੰਦਾ ਜਿਹੜਾ ਐਲਾਨੀਆ ਕਹਿ ਕੇ ਗਿਆ ਸੀਗਾ ਕਿ ਮੈਂ ਅੱਜ ਤੋਂ ਬਾਅਦ ਦਾੜਾ ਨਹੀਂ ਰੰਗਾਂਗਾ, ਇੱਥੇ ਆ ਕੇ ਅਕਾਲ ਤਖਤ ਸਾਹਿਬ ਤੇ ਹੁਣ ਉਹ ਸਾਰਾ ਕੁਝ ਕਰਨ ਵੀ ਡਿਆ। ਚਲੋ ਨਿੱਜੀ ਜ਼ਿੰਦਗੀ ਹੈ, ਪਰ ਵੇਖੋ ਇਹਨਾਂ ਦਾ ਦੋਗਲਾਪਨ ਵੇਖੋ ਕਿ ਇਸ ਗੱਲ ਤੇ ਇਹਨਾਂ ਨੇ ਆਪਣੀ ਸਰਕਾਰ ਦੇ ਕੋਲੋਂ ਇਹ ਵੀ ਨਹੀਂ ਪੁੱਛਿਆ ਕਿ ਮਾਜ਼ਰਾ ਕਲੀਅਰ ਨਾ ਰੋਕੇ ਕਾਤੋਂ ਗਿਆ। ਇਹਦੇ ਤੇ ਮੈਂ ਤਫਸੀਲ ਪੂਰਵਕ ਤੁਹਾਨੂੰ ਸਾਰੀ ਪ੍ਰਣਾਲੀ ਦਾ ਦੱਸ ਚੁੱਕਾ। ਜੋ ਕੇਂਦਰ ਸਰਕਾਰ ਦਾ ਅਧਿਕਾਰ ਖੇਤਰ ਹੈ, ਸੀਮਤ ਅਧਿਕਾਰ ਖੇਤਰ ਹੈ, ਉਹ ਵੀ ਦੱਸ ਚੁੱਕਾ ਵਾ, ਸਾਰਾ ਕੁਝ ਦੱਸ ਚੁੱਕਾ। ਤਾਂ ਘੱਟੋ ਘੱਟ ਤੁਸੀਂ ਸਪਸ਼ਟਤਾ ਕਰਾ ਲਓ ਕਿ ਜੋ ਤੁਹਾਡਾ ਸੀਮਤ ਅਧਿਕਾਰ ਖੇਤਰ ਆ ਉਹਦੇ ਵਿੱਚ ਤੁਹਾਡਾ ਇਤਰਾਜ਼ ਕੀ ਹੈ ਦੋ ਨਾਵਾਂ ਨੂੰ ਰੋਕਣ ਦਾ। ਕਿ ਇੰਟੈਲੀਜੈਂਸ ਦੀ ਰਿਪੋਰਟ ਹੈ ਜਾਂ ਤੁਸੀਂ ਆਪਣੇ ਤੌਰ ਤੇ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਕੋਲੀਜੀਅਮ ਸਿਸਟਮ ਦਾ ਤੇ ਇਸ ਵੇਲੇ ਭਾਰਤ ਸਰਕਾਰ ਦਾ ਇੱਕ ਪੇਚਾ ਪਿਆ ਗਿਆ। ਕੱਲ ਵੀ ਮੈਂ ਤੁਹਾਨੂੰ ਇੱਕ ਜੱਜ ਦੀ ਟਿੱਪਣੀ ਦੱਸੀ ਸੀ ਤਾਂ ਉਹਨੇ ਵੀ ਕੋਲੀਜੀਅਮ ਦੀ ਮੁਖਾਲਫਤ ਕੀਤੀ ਆ, ਯਾਨੀ ਜੁਡੀਸ਼ਰੀ ਦੇ ਵਿੱਚ ਵੀ ਕੁਝ ਲੋਕ ਕੋਲੀਜੀਅਮ ਸਿਸਟਮ ਨੂੰ ਸਪੋਰਟ ਕਰਦੇ ਆ ਤੇ ਕੁਝ ਲੋਕ ਮੁਖਾਲਫਤ ਕਰਦੇ ਨੇ। तो इस करके ये पूछना जरूरी है। चलो सुखबीर सिंह बादल होरां ने जे ते भाजपा दे नाल हुंदे तो फिर इन्हां भी शुरू हो जाना सीगा जिवें अगे हुंदे रहे ने। अज चलो ये विरोध दे विच उन्हां नेड़े नहीं लाया, हुण सिख मुद्दिआं नूं बहुत वध चढ़ के उभारदे ने। चलो चंगी गल है, कोई माड़ी गल नहीं है। परंतु मनजिंदर सिंह सिरसा जिहड़ा इन्हां दा पुराना साथी उत्थे बैठा है, जिहड़ा हरेक गल ते आके टैलीविजन चैनलों ते बाइट दिंदा, इंटरव्यू दिंदा सिख मुद्दिआं ते, कि ਉਹਨੂੰ ਦਿੱਲੀ ਦੇ ਵਿੱਚ ਰਹਿੰਦਿਆਂ ਇਹ ਸਾਰੀ ਗੱਲ ਜਿਹੜੀ ਆ ਸਮਝ ਨਹੀਂ ਆਉਂਦੀ ਤਾਂ ਬਿਲਕੁਲ ਉਹਨੂੰ ਦਿਸਣਾ ਬੰਦ ਹੋ ਗਿਆ ਜੀ। ਤੇ ਸੂਬਾਈ ਯੂਨੀਵਰਸਿਟੀਆਂ ਦੇ ਵਿੱਚ ਮਿੰਟੂ ਜੀ ਕੌਮੀ ਸਿੱਖਿਆ ਨੀਤੀ ਲਾਗੂ ਹੋ ਗਈ ਹੈ ਜੀ। ਦੇਖੋ ਕੌਮੀ ਸਿੱਖਿਆ ਨੀਤੀ ਦਾ ਜੋ ਵਿਰੋਧ ਹੋਇਆ ਸੀਗਾ, ਇਹ ਵਿਰੋਧ ਜਿਹੜਾ ਹੈ ਨਾ ਉਹ ਇਸ ਕਰਕੇ ਹੋਇਆ ਸੀਗਾ ਕਿ ਪੰਜਾਬ ਦੇ ਵਿੱਚ ਪੰਜਾਬੀ ਜਿਹੜੀ ਆ ਨੁਕਰੇ ਲੱਗ ਜਾਏਗੀ ਜੇਕਰ ਇਸ ਤਰ੍ਹਾਂ ਚੱਲਿਆ। ਤਾਂ ਹੁਣ ਖਬਰ ਇਹ ਆ ਰਹੀ ਆ, ਅੱਜ ਮੈਂ ਇੱਕ ਪ੍ਰੋਫੈਸਰ ਦੇ ਨਾਲ ਗੱਲ ਕੀਤੀ, ਉਹਨਾਂ ਨੇ ਕਿਹਾ ਕਿ ਇਹ ਗੱਲ ਬਿਲਕੁਲ ਦਰੁਸਤ ਹੈ ਤੁਹਾਡੀ ਕਿ ਬੋਰਡ ਆਫ ਸਟੱਡੀਜ਼ ਨੂੰ ਪਾਸੇ ਕਰਕੇ ਹੇਠਲੇ ਪੱਧਰ ਤੇ ਆਪ ਮੁਹਾਰੇ ਇਹ ਜਿਹੜੀ ਕੌਮੀ ਸਿੱਖਿਆ ਨੀਤੀ ਹੈ ਲਾਗੂ ਕੀਤੀ ਜਾ ਰਹੀ ਆ। ਪਰ ਉਹ ਕਹਿੰਦੇ ਕਿ ਪੀਯੂ ਦੇ ਵਿੱਚ ਹਾਲ ਫਿਲਹਾਲ ਸਿਲੇਬਸ ਜਿਹੜਾ ਹੈ ਉਹ ਮਨਚਾਹੇ ਢੰਗ ਦੇ ਨਾਲ ਨਹੀਂ ਲਾਗੂ ਕੀਤਾ ਜਾ ਸਕਿਆ। ਪਰ ਪਟਿਆਲਾ ਯੂਨੀਵਰਸਿਟੀ ਤੇ ਅੰਮ੍ਰਿਤਸਰ ਯੂਨੀਵਰਸਿਟੀ ਦੇ ਵਿੱਚ ਉਹਨਾਂ ਨੇ ਕਿਹਾ ਕਿ ਹਾਂ ਅਜਿਹਾ ਹੋ ਗਿਆ ਹੈ। ਤਾਂ ਮਤਲਬ ਕਿ ਜਿਹੜੀ ਗੱਲ ਪਿਛਲੇ ਕੁਝ ਦਿਨਾਂ ਤੋਂ ਨਿਕਲ ਰਹੀ ਸੀ, ਪਰ ਤੁਸੀਂ ਵੇਖੋ ਕਿ ਪੰਜਾਬ ਦੇ ਵਿੱਚ ਇਹ ਕਿੱਡਾ ਅਹਿਮ ਮੁੱਦਾ ਹੈ। ਇਹਦੇ ਤੇ ਪੰਜਾਬੀ ਤੇ ਹੱਕ ਦੇ ਵਿੱਚ ਖਲੋਣ ਵਾਲੇ ਜਾਂ ਪੋਲੀਟੀਸ਼ੀਅਨ ਉਹਨਾਂ ਨੂੰ ਪਤਾ ਹੀ ਨਹੀਂ ਇਸ ਚੀਜ਼ ਦਾ, ਉਹਨਾਂ ਨੂੰ ਪਤਾ ਹੀ ਨਹੀਂ। ਤਾਂ ਇਹ ਹੁਣ ਮੁੱਦਾ ਜਿੱਦਣ ਕੋਈ ਚੱਕੇਗਾ, ਕੋਈ ਗੱਲਬਾਤ ਗਾਂ ਆਈ, ਫਿਰ ਸਾਰੇ ਤੁਹਾਨੂੰ ਪਤਾ ਹੀ ਹੈ ਲਾਈਵ ਹੋ ਗਿਆ, ਕੋਈ ਇੱਧਰ ਹੋ ਗਿਆ, ਕੋਈ ਉੱਧਰ ਹੋ ਗਿਆ। ਪਰ ਗੱਲ ਇਹ ਹੈ ਕਿ ਸਾਡੇ ਲੀਡਰ, ਸਾਡੇ ਜਿਹੜੇ ਪੰਜਾਬੀ ਦੇ ਜਿਹੜੇ ਲੜਾਈ ਦੇ ਹੈਗੇ ਨੇ ਲੜਾਕੇ, ਉਹ ਕਿੰਨੇ ਕੁ ਅਪ ਟੂ ਡੇਟ ਰਹਿੰਦੇ ਆ, ਇਹ ਵੀ ਇੱਕ ਵੱਡਾ ਕੁਐਸਚਨ ਮਾਰਕ ਹੈ। ਕੁਝ ਬੁੱਧੀਜੀਵੀ ਦੇਖੇ ਮੈਂ ਸਿਰਫ 2-4 ਜਿਹੜੇ ਇਸ ਮੁੱਦੇ ਤੇ ਬੋਲੇ, ਲਖਵਿੰਦਰ ਸਿੰਘ ਜੈ, ਡਾਕਟਰ ਭਗਵੰਤ ਸਿੰਘ ਜੀ, ਡਾਕਟਰ ਤਿਆਗੀ, ਕੋਈ ਨਹੀਂ ਬੋਲਿਆ, ਹੋਰ ਕੋਈ ਨਹੀਂ ਬੋਲਿਆ, ਪਤਾ ਹੀ ਨਹੀਂ। ਹੁਣ ਜਿੱਦਣ ਕੋਈ ਬੋਲੇਗਾ ਜਾਂ ਹੋ ਸਕਦਾ ਆਪਣੀ ਇਸ ਖਬਰ ਤੋਂ ਬਾਅਦ ਗਾਂ ਦੀ ਗਾਂ ਕੋਈ ਗੱਲ ਚਲੀ ਜਾਵੇ। ਤਾਂ ਇਹਦੇ ਵਿੱਚ ਕੀ ਆ ਕਿ ਪੰਜਾਬੀ ਜਿਹੜੀ ਆ ਉਹ ਹੌਲੀ ਹੌਲੀ ਦਰਕਨਾਰ ਹੋਏਗੀ। ਕੌਮੀ ਸਿੱਖਿਆ ਨੀਤੀ ਦੇ ਵਿੱਚ ਅੱਗੇ ਵੀ ਰੌਲਾ ਪਿਆ ਸੀ, ਸ਼ਾਇਦ ਤੁਹਾਨੂੰ ਯਾਦ ਹੋਏਗਾ ਜਾਂ ਪਤਾ ਹੋਏਗਾ। ਤਾਂ ਉਸ ਤੋਂ ਬਾਅਦ ਮਾਮਲਾ ਜਿਹੜਾ ਚੱਲ ਗਿਆ ਸੀ ਵਿਰੋਧ ਦੇ ਚੱਲਦਿਆਂ। ਤਾਂ ਕੌਮੀ ਸਿੱਖਿਆ ਨੀਤੀ ਦਾ ਲਾਗੂ ਹੋਣ ਦਾ ਮਤਲਬ ਇਹ ਹੁੰਦਾ ਹੈ ਕਿ ਇਹਦੇ ਵਿੱਚ ਜੋ ਕ੍ਰੈਡਿਟ ਸਿਸਟਮ ਇਹਨਾਂ ਨੇ ਹੁਣ ਕਾਪੀ ਕੀਤਾ ਬਾਹਰਲੇ ਮੁਲਕਾਂ ਤੋਂ, ਕ੍ਰੈਡਿਟ ਸਿਸਟਮ ਦੇ ਵਿੱਚ ਕੀ ਹੈ ਕਿ ਮੇਜਰ ਜਿਵੇਂ ਕੈਟਾਗਰੀਆਂ ਹੁੰਦੀਆਂ ਉਹਦੇ ਵਿੱਚ ਤਾਂ ਠੀਕ ਹੈ ਪੰਜਾਬੀ ਦਾ ਕ੍ਰੈਡਿਟ ਠੀਕ ਠਾਕ ਰਹੇਗਾ, ਪਰ ਮੇਜਰ ਕੋਰਸਾਂ ਦੇ ਵਿੱਚ ਪੰਜਾਬੀ ਲਵੇਗਾ ਕੌਣ? ਤਾਂ ਮਾਈਨਰ ਦੇ ਵਿੱਚ ਕ੍ਰੈਡਿਟ ਘਟਾ ਦਿੱਤੇ। ਕ੍ਰੈਡਿਟ ਘਟਾਉਣ ਦਾ ਭਾਵ ਮੈਂ ਤੁਹਾਨੂੰ ਸਰਲ ਅੱਖਰਾਂ 'ਚ ਸਮਝਾਵਾਂ ਕਿ ਹਫ਼ਤੇ ਦੀ 1-2 ਦਿਨ ਦੀ ਕਲਾਸ ਰਹਿ ਜਾਏਗੀ ਜਦੋਂ ਕ੍ਰੈਡਿਟ ਹੀ ਘਟ ਗਿਆ। ਤਾਂ ਫਿਰ ਇਹਦੇ 'ਚ ਰੁਚੀ ਕਿਹਦੀ ਰਹੇਗੀ ਤੇ ਪੜ੍ਹਾਈ ਕੋਈ ਕਿੰਨੀ ਕੁ ਕਰੇਗਾ ਪੰਜਾਬੀ ਦੀ? ਇਹਦਾ ਮਤਲਬ ਹੈ ਕਿ ਪੰਜਾਬ ਦੇ ਵਿੱਚ ਹੀ ਯੂਨੀਵਰਸਿਟੀਆਂ ਦੇ ਅੰਦਰ ਪੰਜਾਬੀ ਜਿਹੜੀ ਹੈ ਉਹ ਹਾਸ਼ੀਏ ਨੂੰ ਖਿਸਕਦੀ ਜਾਵੇਗੀ। ਸੋ ਇੱਥੇ ਚਲੋ ਬੋਰਡ ਤੇ ਮਤਲਬ ਕਿ ਰੰਗ ਰੂੰਗ ਚਲੋ ਠੀਕ ਆ, ਉੱਥੇ ਵੀ ਜ਼ਰੂਰੀ ਆ, ਸੰਸਥਾਵਾਂ ਦੇ ਵਿੱਚ ਵੀ ਜ਼ਰੂਰੀ ਆ, ਪਰ ਜੇ ਤੁਸੀਂ ਯੂਨੀਵਰਸਿਟੀ ਦੇ ਵਿੱਚੋਂ ਹੀ ਆਪਣੀ ਪੰਜਾਬੀ ਨੂੰ ਖਸਾ ਬੈਠੇ ਤਾਂ ਕਿੱਧਰ ਜਾਓਗੇ? ਮੇਨ ਗੱਲ ਇਹ ਆ ਜੀ। ਸੋ ਇਸ ਕਰਕੇ
ਇਹ ਜਿਹੜੀ ਹੁਣ ਕਹਾਣੀ ਆ ਉਹ ਇੱਕ ਉਲਟ ਦਿਸ਼ਾ ਨੂੰ ਚੱਲ ਪਈ ਆ। ਪਰ ਤੁਸੀਂ ਵੇਖੋ ਇਹਦੇ ਵਿੱਚ ਸਿੱਧੇ ਤੌਰ ਤੇ ਸਾਡੀ ਸਰਕਾਰ ਆ ਜਿਹੜੀ, ਉਹ ਵੀ ਕਿਤੇ ਨਾ ਕਿਤੇ ਲੱਗਦਾ ਜਾਂ ਤੇ ਸ਼ਾਮਲ ਹੋ ਗਈ ਉਹਨਾਂ 'ਚ, ਜਾਂ ਹੈ ਹੀ ਉਹਨਾਂ ਦੇ, ਤੇ ਜਾਂ ਉਹਨਾਂ ਨੂੰ ਪਤਾ ਹੀ ਕੁਛ ਨਹੀਂ ਹੁੰਦਾ। ਗੱਲਾਂ ਤੇ ਤਿੰਨਾਂ 'ਚੋਂ ਇੱਕ ਕੋਈ ਨਾ ਕਿਤੇ ਹੈਗੀ ਆ ਨਾ। ਹੂੰ। ਜੀ। ਤੇ ਨਸ਼ਾ ਤਸਕਰ ਦੀ 1.25 ਕਰੋੜ ਦੀ ਜਾਇਦਾਦ ਫਰੀਜ਼ ਕੀਤੀ ਗਈ ਹੈ ਜੀ। ਬਿਲਕੁਲ ਇਹ ਫਿਰੋਜ਼ਪੁਰ ਜ਼ਿਲ੍ਹੇ ਦੇ ਇੱਕ ਪਿੰਡ ਦੇ ਵਿੱਚ ਵਾਪਰਿਆ ਜੀ। ਮੈਂ ਤੇ ਆਪ ਬੜਾ ਹੈਰਾਨ ਹਾਂ ਕਿ 1.25 ਕਰੋੜ ਦੀ ਜਾਇਦਾਦ ਜਿਹੜੀ ਕਿ ਦਾਅਵਾ ਕੀਤਾ ਗਿਆ ਕਥਿਤ ਤੌਰ ਤੇ ਨਸ਼ਾ ਵੇਚ ਕੇ ਬਣਾਈ ਗਈ ਆ। ਹੁਣ ਇਸ ਬੰਦੇ ਨੂੰ 10 ਸਾਲ ਦੀ ਸਜ਼ਾ ਵੀ ਹੋਈ ਆ, 10 ਸਾਲ ਦੀ ਸਜ਼ਾ ਹੋਈ ਆ, ਤੇ ਤਾਂ ਕਿਤੇ ਜਾ ਕੇ ਇਹਨਾਂ ਨੇ ਅਟੈਚ ਕੀਤੀ ਹੈ ਪ੍ਰਾਪਰਟੀ। ਇਹ ਪ੍ਰਾਪਰਟੀ ਅਟੈਚ ਹੁੰਦੀ ਆ, ਇਹ ਮਤੇ ਸਮਝ ਲੈਣਾ ਕਿ ਭਾਈ ਇਹ ਜਿਹੜੀ ਜਾਇਦਾਦ ਹੈ ਹੁਣ ਸਰਕਾਰੀ ਖਜ਼ਾਨੇ 'ਚ ਜਮ੍ਹਾਂ ਹੋ ਗਈ ਹੈ। ਇਹ ਇੱਕ ਤਰ੍ਹਾਂ ਨਾਲ ਫਰੀਜ਼ ਹੁੰਦੀ ਹੈ ਜਾਇਦਾਦ, ਯਾਨੀ ਇਹਨੂੰ ਵੇਚਿਆ ਨਹੀਂ ਜਾ ਸਕਦਾ ਹੈਗਾ ਜਾਂ ਕਿਸੇ ਦੇ ਨਾਮ ਤੇ ਨਹੀਂ ਕੀਤਾ ਜਾ ਸਕਦਾ। ਬਾਕੀ ਉਹ ਉੱਥੇ ਦੀ ਉੱਥੇ ਹੀ ਹੁੰਦੀ ਹੈ। ਇਹ ਨਹੀਂ ਹੈ ਕਿ ਉਹਨਾਂ ਦਾ ਭਾਂਡਾ ਜਿੰਨਾ ਕੱਢ ਕੇ ਬਾਹਰ ਮਾਰਨਗੇ। ਯਾਨੀ 2 ਕੋਠੀਆਂ, ਕੁਝ ਟਰੈਕਟਰ ਇਤਿਆਦਿਕ ਮਹਿੰਗਾ ਸਮਾਨ, ਟੋਟਲ 1.25 ਕਰੋੜ ਕਹਿੰਦੇ ਕਿ ਇਹ ਨਿਸ਼ਾਨਦੇਹ ਕੀਤਾ ਗਿਆ ਸਮਾਨ, ਜਿਹੜਾ ਕਿ ਤਸਕਰੀ ਦੇ ਪੈਸੇ ਨਾਲ ਬਣਾਇਆ ਗਿਆ ਸੀਗਾ। ਪਰ ਬਹੁਤ ਵੱਡੀ ਰਕਮ ਹੈ। ਅਮਿਤਾਭ ਬੱਚਨ ਐਵੇਂ ਹੀ ਪੁੱਛਦਾ ਕੌਣ ਬਣੇਗਾ ਕਰੋੜਪਤੀ। ਇਹਦਾ ਜਵਾਬ ਤਾਂ ਫਿਰ ਇਹੋ ਹੀ ਹੈ ਕਿ ਜਿਹੜਾ ਸਮਾਨ ਵੇਚੇਗਾ ਉਹ ਕੌਣ ਬਣੇਗਾ ਕਰੋੜਪਤੀ। ਦੇ ਜਵਾਬ ਦੇ ਵਿੱਚ ਬਣ ਜਾਏਗਾ ਕਰੋੜਪਤੀ। ਪਰ ਇਹ ਤੁਸੀਂ ਇੱਕ ਬੰਦੇ ਦਾ ਦੇਖ ਸਕਦੇ ਹੋ ਕਿ ਅਹਿਸਾਸਾ ਕਿੰਨਾ ਵੱਡਾ ਹੈ, ਤੇ ਪੰਜਾਬ ਦੇ ਵਿੱਚ ਕਿੰਨੇ ਐਸੇ ਲੋਕ ਹੋਣਗੇ ਜਿਨ੍ਹਾਂ ਦੀ ਜਾਇਦਾਦ ਜਿਹੜੀ ਆ ਉਹ ਇਸ ਤਰ੍ਹਾਂ ਕਰੋੜਾਂ ਅਰਬਾਂ ਦੇ ਵਿੱਚ ਗਈ ਆ, ਤੇ ਜਿਨ੍ਹਾਂ ਨੇ ਸਿਰਫ ਮੌਤ ਦਾ ਸਮਾਨ ਵੇਚਿਆ। ਤੇ ਪਿੰਡ ਹੈਗਾ ਜੀ ਸ਼ਾਹ ਅਬੂ ਬਕਰ, ਤੇ ਇਹਦਾ ਜਿਹੜਾ ਘਰ ਆ ਉਹ ਹੈਗਾ ਬਲਵਿੰਦਰ ਉਰਫ ਗੋਲੇ ਦਾ, ਜਿਹਦਾ ਇਹ ਸਾਰਾ ਸਮਾਨ ਅੱਜ ਇਹਨਾਂ ਨੇ ਅਟੈਚ ਕੀਤਾ ਹੈ। ਸਮਝ ਸਕਦੇ ਹੋ ਤੁਸੀਂ ਜੀ। ਕਿ ਕਿੰਨਾ ਜ਼ਿਆਦਾ ਜ਼ਹਿਰ ਵੇਚਣ ਦਾ ਧੰਦਾ ਜਿਹੜਾ ਵਾਧਾ ਪਾਉਂਦਾ। ਪਰ ਇੱਕ ਗੱਲ ਮੈਂ ਦਾਅਵੇ ਨਾਲ ਕਹਿੰਦਾ, ਆਪਣੇ ਨਿੱਜੀ ਤਜਰਬੇ ਚੋਂ ਕਹਿੰਦਾ, ਕਿ ਜਿਸ ਘਰ 'ਚ ਨਸ਼ੇ ਦੀ ਕਮਾਈ ਵੜਦੀ ਨਾ, ਉਸ ਘਰ ਦੇ ਵਿੱਚੋਂ ਕਿਰਤ ਨਿਕਲ ਜਾਂਦੀ। ਨਸ਼ੇ ਦੀ ਕਮਾਈ ਵੜੂਗੀ ਤਾਂ ਕਿਰਤ ਨਿਕਲ ਜਾਂਦੀ ਹੈ। ਜਿੱਥੇ ਕਿਰਤ ਨਿਕਲ ਜਾਂਦੀ ਹੈ ਨਾ, ਉੱਥੋਂ ਹੋਰ ਵੀ ਬਹੁਤ ਕੁਝ ਨਿਕਲ ਜਾਂਦਾ। ਜੀ। ਤੇ ਇਜ਼ਰਾਈਲ ਹਮਾਸ ਦੀ ਗੱਲ ਕਰੀਏ ਮਿੰਟੂ ਜੀ, ਸੀਜ਼ ਫਾਇਰ ਕੁਝ ਘੰਟਿਆਂ ਬਾਅਦ ਹੋਣਾ ਜੀ। ਹਾਂਜੀ ਦੇਖੋ, ਇਜ਼ਰਾਈਲ ਤੇ ਲਗਾਤਾਰ ਦਬਾਅ ਬਣ ਰਿਹਾ ਸੀਗਾ ਇਸ ਚੀਜ਼ ਦਾ। ਜੀ। ਇਸ ਆਪੇ ਬ੍ਰਿਕਸ ਦੇ ਦੇਸ਼ਾਂ ਨੇ ਵੀ ਪਿਛਲੇ ਦਿਨ ਵਰਚੁਅਲ ਮੀਟਿੰਗ ਦੇ ਵਿੱਚ ਕਿਹਾ ਸੀਗਾ। ਫਿਰ ਇਸ ਤੋਂ ਇਲਾਵਾ ਇੱਕ ਬਹੁਤ ਵੱਡਾ ਪ੍ਰੋਟੈਸਟ ਹੋਇਆ ਸੀਗਾ ਬੰਦੀਆਂ ਨੂੰ ਛੁਡਾਉਣ ਵਾਸਤੇ, ਜਿਹਦੇ ਵਿੱਚ ਮੇਰੇ ਖਿਆਲ ਦੀ ਨਾ 30 ਕਿ 40 ਹਜ਼ਾਰ ਬੰਦੇ ਨੇ ਸ਼ਿਰਕਤ ਕੀਤੀ ਸੀਗੀ। ਤੁਸੀਂ ਸਮਝ ਸਕਦੇ ਹੋ ਨਾ ਕਿ ਇਜ਼ਰਾਈਲ ਵਰਗੀ ਘੱਟ ਗਿਣਤੀ ਜਿੱਥੇ ਹੈਗੀ ਆ ਬੱਸੋਂ ਦੀ, ਤਾਂ ਉੱਥੇ 30-40 ਹਜ਼ਾਰ ਬੰਦਾ ਇਕੱਠਾ ਹੋ ਜਾਣਾ ਕਿਸੇ ਮਾਮਲੇ ਦੇ ਵਿੱਚ, ਤਾਂ ਸਿਆਸਤ ਕਿੰਨੇ ਦਬਾਅ ਹੇਠ ਹੋਏਗੀ। ਤੇ ਉਸ ਤੋਂ ਬਾਅਦ ਕਤਰ ਇਹਦੇ ਚ ਇਨਵੋਲਵ ਸੀਗਾ, ਯੂਐਸ ਇਨਵੋਲਵ ਸੀਗਾ। ਪਿਛਲੇ ਦਿਨ ਇੱਕ ਬੈਠਕ ਦੇ ਵਿੱਚੋਂ ਕਹਿੰਦੇ ਕਿ ਯੂਐਸ ਦਾ ਨੁਮਾਇੰਦਾ ਤੇ ਉੱਠ ਕੇ ਆ ਗਿਆ ਸੀ, ਫਿਰ ਬਾਅਦ ਦੇ ਵਿੱਚ ਨੇਤਨਯਾਹੂ ਖੁਦ ਬੁਲਾ ਕੇ ਆਇਆ, ਕਿਉਂਕਿ ਇੱਥੇ ਇਹਨਾਂ ਦੀ ਆਪਸ ਚ ਅਸਹਿਮਤੀ ਬਣ ਰਹੀ ਸੀ। ਅਖੀਰ ਸਹਿਮਤੀ ਬਣੀ ਹੈ ਤੇ 4 ਦਿਨ ਦਾ ਇਹ ਸੀਜ਼ਫਾਇਰ ਹੈ ਟੋਟਲ, ਜਿਹਦੇ ਵਿੱਚ ਜਿਹੜੇ ਬੰਦੀ ਆ, ਜਿਹੜੇ ਉਹਨਾਂ ਨੇ ਬੰਦੀ ਬਣਾ ਰੱਖੇ ਨੇ, ਉਹਨਾਂ ਨੂੰ ਟੋਲਿਆਂ ਦੇ ਵਿੱਚ ਛੱਡਣਗੇ। ਤੇ ਜਿਹੜੇ 4 ਸ਼ਾਇਦ ਟੋਲੇ ਆਉਣਗੇ ਤਾਂ ਉਹਦੇ ਵਿੱਚ ਅਗਾਂ ਇੱਕ ਦਿਨ ਦਾ ਜਿਹੜਾ ਸੀਜ਼ਫਾਇਰ ਇਹਨਾਂ ਨੇ ਵਧਾਇਆ, ਤੇ ਕੁਝ ਜੋ ਰਾਸ਼ਨ ਪਾਣੀ ਵੀ ਇੱਥੇ ਪਹੁੰਚਣਾ ਵਾ ਤਾਂ ਉਹਦੇ ਵਾਸਤੇ ਵੀ ਖੁੱਲ੍ਹ ਜਿਹੜੀ ਹੈ ਦਿੱਤੀ ਹੈ। ਤੇ ਚਲੋ ਚੰਗੀ ਗੱਲ ਹੈ, ਸੀਜ਼ਫਾਇਰ ਦੀ ਘੱਟੋ ਘੱਟ ਸ਼ੁਰੂਆਤ ਹੋਈ ਹੈ। ਹਾਲੇ ਇਹ ਵਕਤੀ ਤੌਰ ਤੇ ਆ, ਤੇ ਉਮੀਦ ਕਰਦੇ ਹਾਂ, ਦੁਆ ਵੀ ਕਰਦੇ ਹਾਂ ਕਿ ਇੰਨੀ ਤਬਾਹੀ ਤੋਂ ਬਾਅਦ ਘੱਟੋ ਘੱਟ ਇੱਕ ਵਾਰੀ ਜਿਹੜੇ ਹੋਰ ਨਿਰਦੋਸ਼ ਆ ਉਹ ਬਚ ਜਾਣ। ਤਾਂ ਬਹੁਤ ਜ਼ਿਆਦਾ ਕਤਲਾਮ ਹੋ ਗਿਆ। ਅੱਜ ਕਤਰ ਵੀ ਕਹ ਲਓ ਕਿ ਇਨਵੋਲਵ ਆ, ਯੂਐਸ ਵੀ ਹੁਣ ਆ ਗਿਆ ਵਿੱਚ, ਸਾਰੇ ਆ ਗਏ। ਪਰ ਜੋ ਉੱਥੇ ਨਿਰਦੋਸ਼ਾਂ ਦਾ ਘਾਣ ਹੋਇਆ, ਤੇ ਜਿਸ ਤਰ੍ਹਾਂ ਪੱਛਮੀ ਤਾਕਤਾਂ ਨੇ ਇੱਕ ਜਿੱਦਾਂ ਕਹ ਲਓ ਕਿ ਮੈਂ ਸਮਝਦਾ ਕਿ ਜ਼ਮੀਰ ਮਾਰ ਕੇ ਚੁੱਪ ਵੱਟੀ ਰੱਖੀ ਆ, ਉਹ ਸਭ ਦੁਨੀਆ ਨੇ ਵੇਖਿਆ। ਜੀ ਮਿੰਟੂ ਜੀ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਜੀ ਸ਼ੁਕਰੀਆ। ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਗਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਖਬਰਾਂ ਹੋਰ ਵੀ ਨੇ ਜਿਨ੍ਹਾਂ ਤੇ ਚਰਚਾ ਕਰਾਂਗੇ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਆਪਾਂ ਇਸ ਹਿੱਸੇ ਦੇ ਵਿੱਚ ਰੁਖ ਕਰਦੇ ਹਾਂ ਕੁਝ ਹੋਰ ਅਹਿਮ ਖਬਰਾਂ ਦਾ। ਬਟਾਲਾ ਦੇ ਪਿੰਡ ਕੋਟਲਾ ਬੱਜਾ ਸਿੰਘ ਦੇ ਨੇੜੇ ਕਸੂਰ ਬ੍ਰਾਂਚ ਨਹਿਰ ਕੋਲੋਂ ਇੱਕ ਮਾਮਲਾ ਸਾਹਮਣੇ ਆਇਆ, ਜਿੱਥੇ ਨਜਾਇਜ਼ ਮਾਈਨਿੰਗ ਕਰ ਰਹੇ ਮੁਲਜ਼ਮਾਂ ਨੂੰ ਸਰਕਾਰੀ ਬੇਲਦਾਰ ਵੱਲੋਂ ਜਦੋਂ ਰੋਕਿਆ ਗਿਆ ਤਾਂ ਨਜਾਇਜ਼ ਮਾਈਨਿੰਗ ਕਰਨ ਵਾਲਿਆਂ ਨੇ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਹੁਣ ਇਸ ਮਾਮਲੇ ਨੂੰ ਲੈ ਕੇ ਸਰਕਾਰ ਵਿਰੋਧੀ ਧਿਰਾਂ ਦੇ ਨਿਸ਼ਾਨੇ ਤੇ ਆ ਚੁੱਕੀ ਹੈ। ਮਜੀਠੀਆ ਨੇ ਟਵੀਟ ਕਰਦਿਆਂ ਇਹ ਗੱਲ ਕਹੀ ਹੈ ਕਿ ਨਜਾਇਜ਼ ਮਾਈਨਿੰਗ ਕਰਦਿਆਂ ਨੂੰ ਰੋਕਣ ਸਮੇਂ ਬੇਲਦਾਰ ਦਰਸ਼ਨ ਸਿੰਘ ਪੁੱਤਰ ਬਾਵਾ ਤੇ ਜਾਨਲੇਵਾ ਹਮਲਾ ਕੀਤਾ ਗਿਆ, ਜਿਸ ਦੇ ਨਾਲ ਬੇਲਦਾਰ ਦੀ ਮੌਤ ਹੋ ਗਈ। ਉਹਨਾਂ ਕਿਹਾ ਕਿ ਮਾਈਨਿੰਗ ਮਾਫੀਆ ਇੰਨਾ ਬੇਖੌਫ ਹੈ ਕਿ ਜੇ ਕੋਈ ਇਹਨਾਂ ਨੂੰ ਨਜਾਇਜ਼ ਮਾਈਨਿੰਗ ਤੋਂ ਰੋਕਦਾ ਹੈ ਤਾਂ ਇਹ ਕਤਲ ਤੱਕ ਕਰ ਦਿੰਦੇ ਨੇ। ਭਗਵੰਤ ਮਾਨ ਸ਼ਰਮ ਕਰੋ, ਸ਼ਰਮ ਕਰੋ, ਇਹਨਾਂ ਨੇ ਇਉਂ ਟਵਿੱਟਰ ਤੇ ਉੱਤੇ ਲਿਖਿਆ। ਉਧਰ ਦੂਜੇ ਪਾਸੇ ਜਿਹੜੀ ਰੰਗੜ ਨੰਗਲ ਦੇ ਐਸਐਚਓ ਸੁਖਵਿੰਦਰ ਸਿੰਘ ਹੈ, ਉਹਨਾਂ ਨੇ ਦੱਸਿਆ ਕਿ ਕਸੂਰ ਨਹਿਰ ਦੇ ਵਿੱਚ ਨਜਾਇਜ਼ ਮਾਈਨਿੰਗ ਰੋਕਣ ਦੀ ਜਿਹੜੀ ਜਾਣਕਾਰੀ ਹੈ ਉਹ ਬੇਲਦਾਰ ਦਰਸ਼ਨ ਸਿੰਘ ਨੂੰ ਮਿਲੀ ਸੀ। ਦੇਰ ਰਾਤ ਪਤਾ ਲੱਗਣ ਤੇ ਨਹਿਰੀ ਵਿਭਾਗ ਦੇ ਵਿੱਚ ਤੈਨਾਤ ਬੇਲਦਾਰ ਦਰਸ਼ਨ ਸਿੰਘ ਨੇ ਇੱਕ ਟਰੈਕਟਰ ਟਰਾਲੀ ਨੂੰ ਰੋਕਿਆ ਤੇ ਮੁਲਜ਼ਮ ਨੂੰ ਰੈਸਟ ਹਾਊਸ ਦੇ ਵਿੱਚ ਲਿਜਾਣ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਮੁਲਜ਼ਮਾਂ ਨੇ ਹਮਲਾ ਕਰਕੇ ਦਰਸ਼ਨ ਸਿੰਘ ਨੂੰ ਜ਼ਖਮੀ ਕਰ ਦਿੱਤਾ ਤੇ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਉਸ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਸੀ ਇਲਾਜ ਦੇ ਲਈ, ਬਟਾਲਾ ਦੇ ਸਿਵਲ ਹਸਪਤਾਲ ਦੇ ਵਿੱਚ, ਪਰ ਉੱਥੇ ਉਸ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਜਿਹੜੇ ਹਮਲਾਵਰ ਨੇ ਹਾਲੇ ਫਰਾਰ ਦੱਸੇ ਗਏ ਨੇ। ਇਸ ਤੋਂ ਅਗਲੀ ਖਬਰ ਜਿਹੜੀ ਆ ਉਹ ਜਰਮਨ ਤੋਂ ਆ ਰਹੀ ਹੈ। ਪੰਜਾਬੀ ਨੌਜਵਾਨ ਦੇ ਨਾਲ ਜੁੜੀ ਬੜੀ ਦਰਦ ਭਰੀ ਖਬਰ ਹੈ। ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ ਹੈ। ਪਰਿਵਾਰ ਨੇ ਨੌਜਵਾਨ ਦੀ ਲਾਸ਼ ਭਾਰਤ ਲੈ ਕੇ ਆਉਣ ਦੀ ਸਰਕਾਰ ਤੋਂ ਮੰਗ ਕੀਤੀ ਹੈ। 33 ਸਾਲਾ ਨੌਜਵਾਨ ਅਸ਼ੋਕ ਕੁਮਾਰ 10 ਸਾਲ ਪਹਿਲਾਂ ਰੋਜ਼ੀ ਰੋਟੀ ਕਮਾਉਣ ਦੀ ਤਲਾਸ਼ ਦੇ ਵਿੱਚ ਜਰਮਨ ਗਿਆ ਸੀ, ਜਿੱਥੇ ਪਿਛਲੇ ਦਿਨੀ ਦਿਲ ਦੀ ਧੜਕਣ ਰੁਕਣ ਕਰਕੇ ਉਸ ਦੀ ਮੌਤ ਹੋ ਗਈ। ਪਤਾ ਲੱਗਿਆ ਕਿ ਇਹ ਨੌਜਵਾਨ ਹੁਸ਼ਿਆਰਪੁਰ ਤਲਵਾੜਾ ਬਲਾਕ ਦੇ ਪਿੰਡ ਰਾਏਪੁਰ ਦੇ ਰਹਿਣ ਵਾਲਾ ਸੀ ਤੇ ਉੱਥੇ ਉਸਦੇ ਵੱਡੇ ਭਰਾ ਨੇ ਦੱਸਿਆ ਕਿ 11 ਸਾਲ ਪਹਿਲਾਂ ਅਸ਼ੋਕ ਕੁਮਾਰ ਜਰਮਨ ਗਿਆ ਸੀ ਤੇ ਮੌਤ ਤੋਂ ਇੱਕ ਦਿਨ ਪਹਿਲਾਂ ਉਸ ਦੀ ਘਰਦਿਆਂ ਦੇ ਨਾਲ ਵੀ ਗੱਲ ਹੋਈ ਸੀ। ਉਸਨੇ ਦੱਸਿਆ ਕਿ ਉਹ ਕਾਫੀ ਬਿਮਾਰ ਆਪਣੇ ਆਪ ਨੂੰ ਮਹਿਸੂਸ ਕਰ ਰਿਹਾ ਸੀ ਤੇ ਉਹਦੀ ਛਾਤੀ ਦੇ ਵਿੱਚ ਲਗਾਤਾਰ ਦਰਦ ਹੋ ਰਿਹਾ ਸੀ, ਜਿਹੜਾ ਹਟਣ ਦਾ ਨਾਮ ਨਹੀਂ ਲੈ ਰਿਹਾ ਸੀ। ਤੇ ਉਸ ਤੋਂ ਬਾਅਦ ਉਹ ਹਸਪਤਾਲ ਵੀ ਚਲਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਟੈਸਟ ਲਿਖੇ ਸਨ ਤੇ ਪਰ ਇਸੇ ਦਰਦ ਨੂੰ ਨਾ ਸਹਾਰਦਿਆਂ ਉਸ ਦੀ ਮੌਤ ਹੋ ਗਈ। ਅਸ਼ੋਕ ਦੇ ਭਰਾ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਦੀ ਮ੍ਰਿਤਕ ਦੇਹ ਭਾਰਤ ਲਿਆਂਦੀ ਜਾਵੇ ਤਾਂ ਜੋ ਆਪਣੇ ਭਰਾ ਦਾ ਅੰਤਿਮ ਸੰਸਕਾਰ ਇੱਥੇ ਜੋ ਹਿੰਦੂ ਰੀਤੀ ਰਿਵਾਜ ਹੈ ਉਹਦੇ ਮੁਤਾਬਕ ਕਰ ਸਕਣ। ਪਿੰਡ ਦੇ ਵਿੱਚ ਸ਼ੋਕ ਦੀ ਲਹਿਰ ਹੈ। ਫਾਜ਼ਿਲਕਾ ਦੇ ਵਿੱਚ ਇੱਕ ਪਰਾਲੀ ਨੂੰ ਅੱਗ ਲਾਉਣ ਦੇ ਨਾਲ ਇੱਕ 12 ਸਾਲ ਦੀ ਬੱਚੀ ਝੁਲਸ ਗਈ ਹੈ। ਥਾਣਾ ਵੈਰੋਕਾ ਅਧੀਨ ਪੈਂਦਾ ਪਿੰਡ ਪੱਕਾ ਕਾਲਾ, ਉੱਥੋਂ ਦਾ ਇੱਕ ਮਾਮਲਾ ਸਾਹਮਣੇ ਆਇਆ। ਕਿਹਾ ਜਾ ਰਿਹਾ ਹੈ ਕਿ ਇੱਕ ਕਿਸਾਨ ਵੱਲੋਂ ਪਰਾਲੀ ਨੂੰ ਅੱਗ ਲਾਈ ਗਈ ਸੀ। ਅੱਗ ਦੀ ਲਪੇਟ ਦੇ ਵਿੱਚ ਆਉਣ ਕਰਕੇ 12 ਸਾਲਾ ਮਾਸੂਮ ਬੱਚੀ ਦੇ ਹੱਥ ਪੈਰ ਬੁਰੀ ਤਰ੍ਹਾਂ ਦੇ ਨਾਲ ਝੁਲਸ ਗਏ ਨੇ। ਇਹਦੇ ਨਾਲ ਹੁਣ ਇਸ ਕਿਸਾਨ ਨੂੰ ਇੱਕ ਕਾਨੂੰਨੀ ਕਾਰਵਾਈ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ। ਪਤਾ ਲੱਗਿਆ ਕਿ ਇਸ ਬੱਚੀ ਦਾ ਇਲਾਜ ਪਰਿਵਾਰਕ ਮੈਂਬਰਾਂ ਵੱਲੋਂ ਜਲਾਲਾਬਾਦ ਦੇ ਸਰਕਾਰੀ ਹਸਪਤਾਲ ਦੇ ਵਿੱਚ ਕਰਵਾਇਆ ਜਾ ਰਿਹਾ ਹੈ ਤੇ ਹੁਣ ਦੱਸਿਆ ਜਾ ਰਿਹਾ ਹੈ ਕਿ ਇੰਨੀ ਸਖਤੀ ਦੇ ਬਾਵਜੂਦ ਵੀ ਜਿਹੜੇ ਕਿਸਾਨ ਆ ਉਹ ਪਰਾਲੀ ਨੂੰ ਅੱਗ ਲਾਉਣ ਤੋਂ ਨਹੀਂ ਹਟ ਰਹੇ। ਪ੍ਰਸ਼ਾਸਨ ਦੇ ਕਈ ਉੱਚ ਅਧਿਕਾਰੀ ਵੀ ਪਹੁੰਚੇ ਨੇ ਤੇ ਉਹਨਾਂ ਨੇ ਫਿਰ ਫਾਇਰ ਬ੍ਰਿਗੇਡ ਦੀ ਸਹਾਇਤਾ ਦੇ ਨਾਲ ਜਿਹੜਾ ਹੈ ਇਸ ਅੱਗ ਤੇ ਕਾਬੂ ਪਾਇਆ ਸੀ, ਜਿਹੜੀ ਬਾਅਦ ਦੇ ਵਿੱਚ ਕਾਫੀ ਫੈਲ ਗਈ ਸੀ। ਮਾਨਸਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਇੱਕ ਮਾਮਲਾ ਸਾਹਮਣੇ ਆਇਆ, ਜਿੱਥੇ ਹਸਪਤਾਲ ਦੇ ਵਿੱਚ ਦਾਖਲ ਹੋਏ 2 ਲਵਾਰਸ ਮਰੀਜ਼ਾਂ ਨੂੰ ਹਸਪਤਾਲ ਦੇ ਡਾਕਟਰਾਂ ਦੇ ਕਹਿਣ ਤੇ ਐਂਬੂਲੈਂਸ ਡਰਾਈਵਰ ਵੱਲੋਂ ਲਵਾਰਸ ਥਾਵਾਂ ਤੇ ਸੁੱਟ ਦਿੱਤਾ ਗਿਆ, ਜਿੱਥੇ ਇੱਕ ਮਰੀਜ਼ ਦੀ ਮੌਤ ਹੋ ਗਈ ਹੈ ਤੇ ਦੂਜੇ ਮਰੀਜ਼ ਨੂੰ ਕਬਰਾਂ ਦੇ ਸਾਹਮਣੇ ਚੁੱਕ ਕੇ ਦੁਬਾਰਾ ਮਾਨਸਾ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਹਸਪਤਾਲ ਦੇ ਇਸ ਕਾਰਨਾਮੇ ਤੇ ਸਮਾਜ ਸੇਵੀ ਲੋਕਾਂ ਵੱਲੋਂ ਜ਼ਿੰਮੇਵਾਰ ਵਿਅਕਤੀਆਂ ਤੇ ਕਾਰਵਾਈ ਦੀ ਮੰਗ ਕੀਤੀ ਗਈ ਹੈ। ਉਧਰ ਸੀਐਮਓ ਮਾਨਸਾ ਨੇ ਜਾਂਚ ਦੀ ਗੱਲ ਕਹੀ ਹੈ। ਇਸ ਮਾਮਲੇ ਦੇ ਵਿੱਚ ਦੋਹਾਂ ਮਰੀਜ਼ਾਂ ਨੂੰ ਲਵਾਰਸ ਜਗ੍ਹਾ ਤੇ ਸੁੱਟਣ ਵਾਲੇ ਐਂਬੂਲੈਂਸ ਡਰਾਈਵਰ ਕਾਕਾ ਸਿੰਘ ਨੇ ਕਿਹਾ ਕਿ ਹਸਪਤਾਲ ਦੇ ਡਾਕਟਰ ਆਸ਼ੂ ਤੇ ਮੈਡਮ ਗੁਰਵਿੰਦਰ ਕੌਰ ਨੇ ਉਸ ਨੂੰ ਮਰੀਜ਼ਾਂ ਦੇ ਲਈ ਛੱਡਣ ਦੇ ਲਈ ਕਿਹਾ ਸੀ ਅਤੇ 400 ਰੁਪਏ ਦੇ ਕੇ ਇੱਕ ਵਿਅਕਤੀ ਨੂੰ ਵੀ ਨਾਲ ਭੇਜਿਆ ਸੀ। ਬਾਅਦ ਦੇ ਵਿੱਚ ਇਹਨਾਂ ਨੂੰ ਲਵਾਰਸ ਥਾਵਾਂ ਉੱਤੇ ਛੱਡ ਦਿੱਤਾ ਗਿਆ ਤੇ ਜਿਸ ਤੋਂ ਬਾਅਦ ਇੱਕ ਜਾਣੇ ਦੀ ਮੌਤ ਹੋ ਗਈ। ਇਹ ਉਸ ਧਰਤੀ ਦੀ ਉਸ ਥਾਂ ਦੀ ਖਬਰ ਹੈ ਜਿੱਥੋਂ ਆਪਾਂ ਸਰਬੱਤ ਦੇ ਭਲੇ ਦੀ ਅਰਦਾਸ ਦੀ ਗੱਲ ਕਰਦੇ ਹਾਂ, ਜਿਸ ਦੀ ਰਗ ਦੇ ਵਿੱਚ ਲੋਕਾਂ ਦਾ ਭਲਾ ਕਰਨ ਦਾ ਜਿਹੜਾ ਉਹ ਭਰਿਆ ਹੋਇਆ ਤੇ ਪਰ ਜਿਸ ਨੂੰ ਅੱਜ ਕੱਲ੍ਹ ਚਲਾਉਣ ਵਾਲੇ ਉਹ ਲੋਕ ਨੇ ਜਿਹੜੇ ਕਦੇ ਕਹਿੰਦੇ ਹੁੰਦੇ ਸੀਗੇ ਕਿ ਰੰਗਲਾ ਪੰਜਾਬ, ਪਰ ਅੱਜ ਕੱਲ੍ਹ ਰੰਗਲੇ ਪੰਜਾਬ ਦੇ ਹਸਪਤਾਲਾਂ ਦੇ ਵਿੱਚੋਂ ਮਰੀਜ਼ਾਂ ਨੂੰ, ਪਸ਼ੂਆਂ ਨੂੰ ਵੀ, ਲੋਕ ਬਿਮਾਰ ਪਸ਼ੂ ਨੂੰ ਵੀ ਇਸ ਤਰ੍ਹਾਂ ਕੋਈ ਬਾਹਰ ਨਹੀਂ ਸਿੱਟ ਕੇ ਆਉਂਦਾ, ਪਰ ਮਰੀਜ਼ਾਂ ਨੂੰ ਅੱਜ ਕੱਲ੍ਹ ਬਾਹਰ
ਧੂ ਕੇ ਸਿੱਟਿਆ ਜਾ ਰਿਹਾ ਜਾਂ ਲਵਾਰਿਸ ਥਾਵਾਂ ਤੇ ਉਹਨਾਂ ਦੇ ਹਾਲ ਤੇ ਛੱਡ ਦਿੱਤਾ ਗਿਆ। ਜੇਕਰ ਉਹ ਉਹਨਾਂ ਦੇ ਵਿੱਚ ਇੰਨੀ ਪਹੁੰਚ ਹੁੰਦੀ ਤਾਂ ਉਹ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਥੋੜ੍ਹਾ ਹੋਣਾ ਸੀ, ਜੇਕਰ ਉਹਨਾਂ 'ਚ ਇਲਾਜ ਕਰਵਾਉਣ ਦੀ ਪਹੁੰਚ ਹੁੰਦੀ। ਸੋ ਇਹ ਬੜੇ ਵਿਵਸਥਾ ਤੇ ਬੜੇ ਵੱਡੇ ਸਵਾਲ ਖੜੇ ਕਰ ਰਹੀ ਹੈ। ਇੱਥੇ ਇੱਕ ਸ਼ਾਰਟ ਬ੍ਰੇਕ ਦੇ ਲਈ ਰੁਕਦੇ ਹਾਂ। ਬ੍ਰੇਕ ਤੋਂ ਪਾਰ ਆਪਣੇ ਨਾਲ ਜੁੜਨਗੇ ਡਾਕਟਰ ਗੁਰਜੋਤ ਸਿੰਘ ਜੀ, ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਾਂਗੇ। ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਨਾਲ। ਜਲਦ ਵਾਪਸੀ ਇੱਕ ਬਿਲਕੁਲ ਸ਼ਾਰਟ ਬ੍ਰੇਕ ਤੋਂ ਬਾਅਦ।